ਸੋਵਰੈਨਿਟੀ ਕਿਹਨੂੰ ਕਹਿੰਦੇ ਆ? ਸੋਵਰੈਨਿਟੀ ਕਹਿੰਦੇ ਆ ਸੁਪਰੀਮ ਅਥਾਰਟੀ ਨੂੰ, ਤੁਹਾਡੇ ਰਾਜ ਕਰਨ ਦੀ ਤਾਕਤ ਨੂੰ। ਸਾਡੀ ਪਾਪੂਲੇਸ਼ਨ ਵੀ ਹੈ, ਸਾਡਾ ਇੱਕ ਏਰੀਆ ਵੀ ਸੀ, ਸਾਡੀ ਸਰਕਾਰ ਕਰਨ ਦਾ ਮਾਡਲ ਸਭ ਤੋਂ ਵਧੀਆ ਸੀ। ਹੁਣ ਸਾਡੇ ਕੋਲ ਸਿਰਫ ਇੱਕ ਚੀਜ਼ ਦੀ ਘਾਟ ਹੈ, ਉਸ ਹੈ ਸੋਵਰੈਨਿਟੀ, ਜਿਹੜੀ ਅਸਾਂ ਲੈਣੀ ਹੈ। ਜਦੋਂ ਤੁਹਾਡੇ ਕੋਲ ਸੋਵਰੈਨਿਟੀ ਸੀ ਤੇ ਉਦੋਂ ਸਿੱਕਿਆਂ ਦੇ ਉੱਤੇ ਗੁਰੂਆਂ ਦੇ ਨਾਂ ਲਿਖੇ ਗਏ। ਜਦ ਤੁਹਾਡੇ ਕੋਲ ਸੋਵਰੈਨਿਟੀ ਸੀ ਤੇ ਦਰਬਾਰ ਸਾਹਿਬ ਤੇ ਸੋਨਾ ਚਾੜਿਆ। ਜਦ ਤੁਹਾਡੇ ਕੋਲ ਸੋਵਰੈਨਿਟੀ ਸੀ ਤੇ ਮੁਸਲਮਾਨਾਂ ਦੀਆਂ ਬਸਰੇ ਨੂੰ ਜਾਂਦੀਆਂ ਧੀਆਂ ਨੂੰ ਮੋੜ ਕੇ ਪੰਜਾਬ ਨੇ ਆਪਣੀ ਅਣਖ ਤੇ ਮਾਣ ਬਚਾਇਆ। ਪਰ ਜਦ ਤੁਹਾਡੀ ਸੋਵਰੈਨਿਟੀ ਗਈ ਤੇ ਕੀ ਹੋਇਆ? ਉਹੀ ਮਹਾਰਾਣੀ ਜਿੰਦਾਂ ਜਿਹਦੇ ਸਾਹਮਣੇ ਅੰਗਰੇਜ਼ਾਂ ਦੀਆਂ ਫੌਜਾਂ ਸਲਾਮੀ ਕਰਦੀਆਂ ਲੰਘਦੀਆਂ ਸੀ, ਉਸੇ ਮਹਾਰਾਣੀ ਜਿੰਦਾਂ ਨੂੰ ਸੋਵਰੈਨਿਟੀ ਨਾ ਹੋਣ ਕਰਕੇ ਉਹਦੇ ਵਾਲਾਂ ਤੋਂ ਘੜੀਸ ਕੇ ਲਿਆਇਆ ਗਿਆ। ਉਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਨੇ ਪੰਜਾਬ ਦੀ ਲਹੂ ਲੱਭੜੀ ਧਰਤੀ ਨੂੰ ਅਮਨ ਤੇ ਚੈਨ ਬਖਸ਼ਿਆ। ਜਦ ਸੋਵਰੈਨਿਟੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਨੂੰ ਹਿੰਦੁਸਤਾਨ ਤੋਂ ਚੁੱਕ ਕੇ ਇੰਗਲਿਸਤਾਨ ਖੜਿਆ ਗਿਆ ਤੇ ਉੱਥੇ ਉਹਨਾਂ ਦਾ ਧਰਮ ਪਰਿਵਰਤਨ ਕਰ ਦਿਆ। ਜਦ ਸੋਵਰੈਨਿਟੀ ਨਾ ਹੋਵੇ ਤੇ 47 ਦੇ ਵਿੱਚ ਮੁਸਲਮਾਨ ਪਾਕਿਸਤਾਨ ਲੈ ਲੈਂਦੇ ਨੇ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਜਾਂਦਾ ਤੇ ਤੁਹਾਨੂੰ ਮਿਲਦਾ ਸਪੈਸ਼ਲ ਸਟੇਟਸ। ਤੇ ਸਪੈਸ਼ਲ ਸਟੇਟਸ ਇਹ ਦਿੱਤਾ ਜਾਂਦਾ ਕਿ ਇਹਨਾਂ ਨੂੰ ਇੱਕ ਜਿਹੜਾ ਵਾ ਜਰਾਇਮ ਪੇਸ਼ਾ ਕੌਮ ਲਾਣਿਆ ਜਾਏ। ਇਹ ਹੁੰਦਾ ਸੋਵਰੈਨਿਟੀ ਨਾ ਹੋਣ ਦਾ ਨਤੀਜਾ। ਸੋ ਮੈਂ ਕਿਹਾ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਟੈਰਰਿਸਟ ਸੀ ਤੇ ਜਾਰਜ ਵਾਸ਼ਿੰਗਟਨ ਨੂੰ ਵੀ ਫਿਰ ਇਹੋ ਕੋਸ਼ਿਸ਼ ਕਵੋ, ਕਿਉਂਕਿ ਜਾਰਜ ਵਾਸ਼ਿੰਗਟਨ ਵੀ ਅਮਰੀਕੀ ਕੌਮ ਦੀ ਅਣਖ ਤੇ ਮਾਣ ਲਈ ਖਲੋਤਾ ਸੀ। ਉਹਨੇ ਵੀ ਇਸ ਕੌਮ ਦੀ ਅਣਖ ਤੇ ਮਾਣ ਲਈ ਬੰਦੂਕ ਚੁੱਕੀ ਸੀ ਤੇ ਅੰਗਰੇਜ਼ਾਂ ਨੂੰ ਇੱਥੋਂ ਚੱਲਦਾ ਕੀਤਾ ਸੀ। ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਟੈਰਰਿਸਟ ਆ ਤੇ ਫਿਰ ਵਿਲੀਅਮ ਬਰੂਸ ਵੀ ਇਹੋ ਕੋਸ਼ਿਸ਼ ਸੀ, ਜਿਨੇ ਗੋਰਿਆਂ ਨੂੰ ਉੱਥੋਂ ਸਕਾਟਲੈਂਡ ਤੋਂ ਚੁੱਕ ਕੇ ਬਾਹਰ ਮਾਰਿਆ। ਸੋ ਖਾਲਸਾ ਜੀ, ਇਸ ਵਾਸਤੇ ਦੁਨੀਆ ਨੂੰ ਆਪਣਾ ਨੈਰੇਟਿਵ ਦੱਸਣਾ ਬਹੁਤ ਜ਼ਰੂਰੀ ਹੈ। ਸ਼ਹੀਦੀਆਂ ਬਹੁਤ ਦੇ ਲਈਆਂ, ਸਾਡਾ ਲਹੂ ਬਹੁਤ ਵਗ ਗਿਆ, ਅਸੀਂ ਕਿਸ ਤੋਂ ਡਰਦੇ ਨਹੀਂ, ਪਰ ਇਦਾਂ ਵੀ ਨਹੀਂ ਹੈਗਾ ਵੀ ਜਿਹਦਾ ਦਿਲ ਕਰੇ ਆ ਕੇ ਸ਼ਹੀਦੀ ਕਰ ਦੇ। ਸਾਨੂੰ ਇੱਥੇ ਦੇ ਜਿਹੜੇ ਇੱਥੇ ਦੀ ਕਾਨੂੰਨ ਸਾਜ਼ੀ ਆ, ਉਹ ਵੱਧ ਤੋਂ ਵੱਧ ਉਹਨਾਂ ਕਾਨੂੰਨ ਸਾਜ਼ਾਂ ਦੇ ਨਾਲ ਕੰਮ ਕਰਨਾ ਪੈਣਾ। ਮੈਂ ਹੁਣ ਦੇਖਿਆ ਵੀ ਕਈ ਭੇਡਾਂ ਨੂੰ ਵੀ ਜ਼ੁਕਾਮ ਲੱਗ ਗਿਆ ਜਦੋਂ ਦੇ ਸਾਡੇ ਬੰਦੇ ਸ਼ਹੀਦ ਹੋਏ ਆ। ਕੋਈ ਇੱਧਰੋਂ ਕਹੀ ਜਾਂਦਾ ਮੇਰੀ ਵੀ ਜਾਨ ਨੂੰ ਖਤਰਾ, ਕੋਈ ਇੱਧਰੋਂ ਕਹਿੰਦਾ ਮੈਨੂੰ ਵੀ ਥ੍ਰੈਟ ਆ। ਕਈ ਇੱਦਾਂ ਦੇ ਬੰਦੇ ਐਵੇਂ ਹੀ ਮਾਰੀ ਜਾਂਦੇ ਵੀ ਮੈਨੂੰ ਵੀ ਥ੍ਰੈਟ ਆ ਤੇ ਮੈਨੂੰ ਵੀ ਥ੍ਰੈਟ ਆ। ਮੈਂ ਅੱਜ ਤੱਕ ਨਹੀਂ ਕਿਹਾ ਮੇਰੀ ਜਾਨ ਨੂੰ ਖਤਰਾ। ਅਤੇ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੇ ਤੁਹਾਨੂੰ ਟੁਰਨਾ ਵੀ ਨਹੀਂ ਪਿਆ, ਲੱਗਦਾ ਧੁੱਪ ਬਹੁਤੀ ਲੱਗ ਗਈ ਹੈ। ਫਤਿਹ ਜ਼ੋਰਦਾਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਬਹੁਤ ਵਧੀਆ ਕਹਿ ਰਹੇ ਸੀ ਵੀ ਜਿਹੜੇ ਸਾਡੇ ਬੁਲਾਰੇ ਬਹੁਤ ਸਾਰਿਆਂ ਦੇ ਪੈਰ ਕੰਬਦੇ ਆ, ਕੋਈ ਜਿਹੜਾ ਇੱਧਰ ਦਾ ਇਤਿਹਾਸ ਕੋਈ ਉੱਧਰ ਦਾ ਸੁਣਾ ਦਿੰਦੇ, ਅਸਲ ਗੱਲ ਨਹੀਂ ਕਰਦੇ। ਮੇਰੇ ਵਾਸਤੇ ਅੱਜ ਦੇ ਸਮਾਗਮ 'ਚ ਇੱਕੋ ਹੀ ਸ਼ਬਦ ਇੰਪੋਰਟੈਂਟ ਆ, ਜਿਹੜਾ ਪਿੱਛੇ ਲਿਖਿਆ ਸੋਵਰੈਨਿਟੀ ਰੈਲੀ। ਸੋਵਰੈਨਿਟੀ ਕਿਹਨੂੰ ਕਹਿੰਦੇ ਆ? ਸੋਵਰੈਨਿਟੀ ਕਹਿੰਦੇ ਆ ਸੁਪਰੀਮ ਅਥਾਰਟੀ ਨੂੰ, ਤੁਹਾਡੇ ਰਾਜ ਕਰਨ ਦੀ ਤਾਕਤ ਨੂੰ। ਜਦ ਕੋਈ ਸਟੇਟ ਜਾਂ ਮੁਲਕ ਬਣਦਾ ਤੇ ਉਹਦੇ ਵਿੱਚ 4 ਇਨਗਰੀਡੀਐਂਟਸ ਹੁੰਦੇ ਆ ਜਿਹੜੇ ਸਪਸ਼ਟ ਆ ਪੂਰੀ ਦੁਨੀਆ 'ਚ। ਪਹਿਲਾ ਸੋਵਰੈਨਿਟੀ, ਦੂਸਰਾ ਏਰੀਆ, ਤੀਸਰਾ ਪਾਪੂਲੇਸ਼ਨ ਤੇ ਚੌਥਾ ਗਵਰਨਮੈਂਟ। ਗਵਰਨਮੈਂਟ ਹੋਵੇ, ਏਰੀਆ ਹੋਵੇ, ਪਾਪੂਲੇਸ਼ਨ ਹੋਵੇ, ਸੋਵਰੈਨਿਟੀ ਨਾ ਹੋਵੇ, ਰਾਜ ਕਰਨ ਦੀ ਤਾਕਤ ਨਾ ਹੋਵੇ, ਰਾਜ ਨਾ ਹੋਵੇ ਤੇ ਦੇਸ਼ ਨਹੀਂ ਬਣਦੇ। ਸੋ ਸਾਡੀ ਪਾਪੂਲੇਸ਼ਨ ਵੀ ਹੈ, ਸਾਡਾ ਇੱਕ ਏਰੀਆ ਵੀ ਸੀ, ਸਾਡੀ ਸਰਕਾਰ ਕਰਨ ਦਾ ਮਾਡਲ ਸਭ ਤੋਂ ਵਧੀਆ ਸੀ। ਹੁਣ ਸਾਡੇ ਕੋਲ ਸਿਰਫ ਇੱਕ ਚੀਜ਼ ਦੀ ਘਾਟ ਹੈ, ਉਸ ਹੈ ਸੋਵਰੈਨਿਟੀ, ਜਿਹੜੀ ਅਸਾਂ ਲੈਣੀ ਆ। ਔਰ ਹਰ ਸਿੱਖ ਸੋਵਰਨ ਜੰਮਦਾ, ਕਿਉਂਕਿ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬੈਠੇ ਜ਼ਮੀਨ ਮਲ ਕੇ, ਤੈਂ ਤੈਂ ਤਖਤ ਬਣਾਏ। ਅੱਜ ਜੇ ਖਾਲਸਾ ਇੱਥੇ ਇਕੱਤਰ ਹੈ ਤੇ ਇਹ ਸਾਡੇ ਗੁਰੂ ਦਾ ਤਖਤ ਹੈ, ਇਹ ਸਾਡੇ ਸੋਵਰੈਨਿਟੀ ਦੀ ਨਿਸ਼ਾਨ ਹਨ। ਤੇ ਉਹ ਵਕਤ ਦੂਰ ਨਹੀਂ ਜਦੋਂ ਇਹ ਸੋਵਰੈਨਿਟੀ ਦੇ ਨਿਸ਼ਾਨ ਗੰਗਾ ਤੋਂ ਲੈ ਕੇ ਵਾਘਾ ਤੱਕ ਹਰ ਥਾਂ ਝੂਲਣਗੇ ਔਰ ਕੌਮ ਦੇ ਕੋਲ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਹੋਏਗਾ। ਮੈਂ ਥੋੜੀ ਜਿਹੀ ਗੱਲ ਕਰਾਂ, ਤੁਹਾਨੂੰ ਯਾਦ ਦਿਵਾਵਾਂ ਤੁਹਾਡਾ ਇਤਿਹਾਸ। ਜਦੋਂ ਤੁਸੀਂ ਸੋਵਰਨ ਸੀ ਤੇ ਤੁਸੀਂ ਕੌਣ ਸੀ, ਜਦ ਤੁਸੀਂ ਸੋਵਰਨ ਨਾ ਰਹੇ ਤੇ ਤੁਹਾਡਾ ਕੀ ਹਾਲ ਹੋਇਆ, ਔਰ ਜੇ ਤੁਸੀਂ ਸੋਵਰੈਨਿਟੀ ਨਾ ਲਈ ਤੇ ਤੁਹਾਡਾ ਕੀ ਬਣੂਗਾ। ਮੈਂ ਇਹਨਾਂ 3 ਚੀਜ਼ਾਂ ਤੇ ਗੱਲ ਕਰਾਂਗਾ ਅੱਜ। ਜਦੋਂ ਤੁਹਾਡੇ ਕੋਲ ਸੋਵਰੈਨਿਟੀ ਸੀ ਤੇ ਉਦੋਂ ਸਿੱਕਿਆਂ ਦੇ ਉੱਤੇ ਗੁਰੂਆਂ ਦੇ ਨਾਂ ਲਿਖੇ ਗਏ। ਜਦ ਤੁਹਾਡੇ ਕੋਲ ਸੋਵਰੈਨਿਟੀ ਸੀ ਤੇ ਦਰਬਾਰ ਸਾਹਿਬ ਤੇ ਸੋਨਾ ਚਾੜਿਆ। ਜਦ ਤੁਹਾਡੇ ਕੋਲ ਸੋਵਰੈਨਿਟੀ ਸੀ
ਤੇ ਮੁਸਲਮਾਨਾਂ ਦੀਆਂ ਬਸਰੇ ਨੂੰ ਜਾਂਦੀਆਂ ਧੀਆਂ ਨੂੰ ਮੋੜ ਕੇ ਪੰਜਾਬ ਨੇ ਆਪਣੀ ਅਣਖ ਤੇ ਮਾਣ ਬਚਾਇਆ। ਜਦ ਸਿੱਖਾਂ ਕੋਲ ਸੋਵਰੈਂਟੀ ਸੀ ਤੇ ਪੰਜਾਬ ਦੇ ਆਮ ਜ਼ਮੀਨਦਾਰ ਕਿਸਾਨਾਂ ਵਿੱਚ ਜ਼ਮੀਨਾਂ ਵੰਡੀਆਂ ਗਈਆਂ। ਜਦ ਤੁਹਾਡੇ ਕੋਲ ਸੋਵਰੈਂਟੀ ਸੀ ਤੇ ਉਸ ਸਮੇਂ ਹਰ ਪਾਸੇ ਅਮਨ ਸ਼ਾਂਤੀ ਰਹੀ ਔਰ ਪੰਜਾਬ 'ਚ ਇੱਕ ਬੰਦੇ ਨੂੰ ਵੀ ਫਾਹੇ ਨਹੀਂ ਲਾਇਆ ਗਿਆ। ਇਹ ਸੀ ਤੁਹਾਡੀ ਸੋਵਰੈਨਿਟੀ। ਪਰ ਜਦ ਤੁਹਾਡੀ ਸੋਵਰੈਨਿਟੀ ਗਈ ਤੇ ਕੀ ਹੋਇਆ? ਉਹੀ ਮਹਾਰਾਣੀ ਜਿੰਦਾਂ ਜਿਹਦੇ ਸਾਹਮਣੇ ਅੰਗਰੇਜ਼ਾਂ ਦੀਆਂ ਫੌਜਾਂ ਸਲਾਮੀ ਕਰਦੀਆਂ ਲੰਘਦੀਆਂ ਸੀ, ਉਸੇ ਮਹਾਰਾਣੀ ਜਿੰਦਾਂ ਨੂੰ ਸੋਵਰੈਨਟੀ ਨਾ ਹੋਣ ਕਰਕੇ ਉਹਦੇ ਵਾਲਾਂ ਤੋਂ ਘੜੀਸ ਕੇ ਲਿਆਇਆ ਗਿਆ। ਉਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਪੰਜਾਬ ਦੀ ਲਹੂ ਲੱਭੜੀ ਧਰਤੀ ਨੂੰ ਅਮਨ ਤੇ ਚੈਨ ਬਖਸ਼ਿਆ। ਜਦ ਸੋਵਰੈਨਿਟੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਨੂੰ ਹਿੰਦੁਸਤਾਨ ਤੋਂ ਚੁੱਕ ਕੇ ਇੰਗਲਿਸਤਾਨ ਖੜਿਆ ਗਿਆ ਤੇ ਉੱਥੇ ਉਹਨਾਂ ਦਾ ਧਰਮ ਪਰਿਵਰਤਨ ਕਰ ਦਿੱਤਾ ਗਿਆ। ਜਦ ਤੁਹਾਡੀ ਸੋਵਰੈਨਟੀ ਗਈ ਤੇ ਦਰਬਾਰ ਸਾਹਿਬ ਨੂੰ ਕਈ ਵਾਰੀ ਢਾਟੇਰੀ ਕੀਤਾ ਗਿਆ, ਕਈ ਵਾਰੀ ਉਸਾਰੀ ਕੀਤੀ ਗਈ, ਪਰ ਉੱਥੇ ਕਦੇ ਮੂਰਤੀ ਪੂਜਾ ਨਹੀਂ ਹੋਈ। ਪਰ ਅੰਗਰੇਜ਼ ਦੇ ਰਾਜ ਦੇ ਹੇਠ ਉੱਥੇ ਮੂਰਤੀਆਂ ਦੀ ਪੂਜਾ ਕਰਾਈ ਗਈ। ਜਦ ਸੋਵਰੈਨਿਟੀ ਗਈ ਤੇ ਉਸ ਸਮੇਂ ਕੀ ਹੋਇਆ ਕਿ ਕਿਹਾ ਗਿਆ ਸਿੱਖ ਹਿੰਦੂ ਨੇ। ਨਾਭੇ ਵਾਲੇ ਤੇ ਹੋਰ ਕਈ ਨਵਾਬ ਜਿਹੜੇ ਸੀ ਅੰਗਰੇਜ਼ ਦੇ ਟਾਊਟ, ਉਹ ਕਹਿਣ ਲੱਗ ਪਏ ਕਿ ਸਿੱਖ ਤਾਂ ਹਿੰਦੂ ਨੇ। ਇਹ ਸੀ ਸੋਵਰੈਨਿਟੀ ਜਦ ਜਾਂਦੀ ਹੈ ਤਾਂ ਫਿਰ ਇਹ ਹਾਲ ਹੁੰਦਾ। ਜਦ ਸੋਵਰੈਨਿਟੀ ਨਾ ਹੋਵੇ ਤੇ 47 ਦੇ ਵਿੱਚ ਮੁਸਲਮਾਨ ਪਾਕਿਸਤਾਨ ਲੈ ਲੈਂਦੇ ਨੇ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਜਾਂਦਾ ਤੇ ਤੁਹਾਨੂੰ ਮਿਲਦਾ ਸਪੈਸ਼ਲ ਸਟੇਟਸ। ਤੇ ਸਪੈਸ਼ਲ ਸਟੇਟਸ ਇਹ ਦਿੱਤਾ ਜਾਂਦਾ ਕਿ ਇਹਨਾਂ ਨੂੰ ਇੱਕ ਜਿਹੜਾ ਵਾ ਜਰਾਇਮ ਪੇਸ਼ਾ ਕੌਮ ਲਾਣਿਆ ਜਾਏ। ਇਹ ਹੁੰਦਾ ਸੋਵਰੈਨਿਟੀ ਨਾ ਹੋਣ ਦਾ ਨਤੀਜਾ। ਔਰ ਸੋਵਰੈਨਿਟੀ ਨਾ ਹੋਣ ਕਰਕੇ ਉਹ ਸਪੈਸ਼ਲ ਸਟੇਟਸ ਇਹ ਵੀ ਕਹਿੰਦਾ ਸੀ, ਧਾਰਾ 25 2B ਇਹ ਵੀ ਕਹਿੰਦੀ ਸੀ ਕਿ ਇਹ ਜਿਹੜੇ ਸਿੱਖ ਨੇ ਇਹ ਪੇਸ਼ਾਦਾਰੀ ਹਿੰਦੂ ਨੇ। ਇਹਨਾਂ ਦੇ ਜਿਹੜੇ ਮੈਰਿਜ ਜਿਹੜੀ ਇਹਨਾਂ ਦੇ ਵਿਆਹ ਵੀ ਰਿਕਾਰਡ ਹੋਣ ਉਹ ਹਿੰਦੂ ਮੈਰਿਜ ਐਕਟ ਦੇ ਹੇਠ ਹੋਣ। ਇਹਨਾਂ ਜੇ ਆਪਣੀ ਜ਼ੁਬਾਨ ਦੇ ਉੱਤੇ ਆਪਣਾ ਸੂਬਾ ਮੰਗਣ ਉਹ ਵੀ ਨਾ ਦਿੱਤਾ ਜਾਵੇ, ਜੇ ਆਪਣੇ ਪਾਣੀਆਂ ਦਾ ਹੱਕ ਮੰਗਣ ਉਹ ਵੀ ਨਾ ਦਿੱਤਾ ਜਾਵੇ, ਤੇ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਣਖ ਵਾਸਤੇ ਖਲੋਵੇ ਤੁਹਾਨੂੰ ਉਹਨੂੰ ਕਹੋ ਕਿ ਦੇਸ਼ ਦਰੋਹੀ ਆ, ਇਹ ਅੱਤਵਾਦੀ ਆ, ਇਹ ਵੱਖਵਾਦੀ ਆ। ਇਹ ਨਤੀਜਾ ਸੋਵਰੈਨਿਟੀ ਨਾ ਹੋਣ ਦਾ। ਹੁਣ ਸਮਝ ਲੱਗੀ ਸੋਵਰੈਨਿਟੀ ਦੀ ਲੋੜ ਕਿਉਂ ਹੈ। ਜਦ ਸੋਵਰੈਨਿਟੀ ਨਾ ਹੁੰਦੀ, ਕਈ ਕਹਿੰਦੇ ਆ ਭਾਰਤ ਦੇ ਸੰਵਿਧਾਨ 'ਚ ਹੀ ਸਭ ਕੁਝ ਕਰੀ ਜਾਓ। ਸਾਡੇ ਯੋਧੇ ਅੱਜ ਜੇਲ੍ਹਾਂ ਦੇ ਵਿੱਚ ਇੰਨੀਆਂ ਸਜ਼ਾਵਾਂ ਕੱਟ ਕੇ ਵੀ ਅੰਦਰ ਆ। ਇੱਕ ਪਾਸੇ ਉਹ ਨੇ ਜਿਹੜੇ ਲੋਕਾਂ ਨੂੰ ਕਤਲ ਕਰ ਰਹੇ ਆ, ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈਸ 'ਚ ਬੰਦੇ ਸਾੜ ਦਿੱਤੇ, ਜਿਨ੍ਹਾਂ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ, ਉਹ ਸਰੇਆਮ ਦੰਦਨਾਉਂਦੇ ਫਿਰਦੇ ਆ। ਤੇ ਅੰਮ੍ਰਿਤਪਾਲ ਵਰਗੇ ਜਿਹੜੇ ਕੁਛ ਨਹੀਂ ਸੀ ਕਰ ਰਹੇ, ਸਿਰਫ ਆਪਣੀ ਕੌਮ ਨੂੰ ਸਿੱਧੇ ਰਾਹ ਤੇ ਲਾ ਰਹੇ ਸੀ, ਜਿਹੜੇ ਨਸ਼ਾ ਛਡਾ ਰਹੇ ਸੀ, ਜਿਹੜੇ ਅੰਮ੍ਰਿਤ ਛਕਾ ਰਹੇ ਸੀ, ਉਹ ਅੱਜ ਜੇਲ੍ਹਾਂ 'ਚ ਨੇ। ਇਹ ਆ ਸੋਵਰੈਨਿਟੀ ਨਾ ਹੋਣ ਦੇ ਨਤੀਜੇ। ਇਹ ਗੱਲ ਇੱਥੇ ਤੱਕ ਸੀਮਤ ਨਹੀਂ। ਖਾਲਸਾ ਜੀ ਸੋਚੋ, ਸੋਵਰੈਨਿਟੀ ਨਾ ਹੋਣ ਕਰਕੇ ਸਾਡੇ ਹਾਲ ਕੀ ਆ, ਅੱਗੋਂ ਕੀ ਹੋਣਾ। ਮੈਂ ਥੋੜਾ ਜਿਹਾ ਗੰਭੀਰ ਤਰੀਕੇ ਨਾਲ ਸੋਚਦਾ, ਮੈਂ ਐਵੇਂ ਹੱਸਦਾ ਹੁਸਦਾ ਤੇ ਇੱਧਰ ਉੱਧਰ ਦੇਖਦਾ ਨਹੀਂ ਰਹਿੰਦਾ। ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਆ। ਜਦ ਡੈਮੋਗ੍ਰਾਫੀ ਬਦਲਦੀ ਆ ਤੇ ਜੀਨੀਓਲੋਜੀ ਆਪਣੇ ਆਪ ਬਦਲ ਜਾਂਦੀ ਆ। ਅੱਜ ਦੁਨੀਆ ਜੀਨ ਪਾਇਰੇਸੀ ਦੀ ਗੱਲ ਕਰ ਰਹੀ ਆ। ਜੀਨੀਓਲੋਜੀ ਪਾਇਰੇਸੀ ਕੀ ਆ? ਜੀਨੀਓਲੋਜੀ ਪਾਇਰੇਸੀ ਇਹ ਆ ਵੀ ਲੋਕਾਂ ਦੀ ਡੈਮੋਗ੍ਰਾਫੀ ਬਦਲੋ, ਉਹਨਾਂ ਦੀ ਜੀਨ ਪੂਲ ਹੀ ਬਦਲ ਦਿਓ। ਮੈਂ ਬਹੁਤੀ ਡਿਟੇਲ 'ਚ ਨਾ ਜਾਵਾਂ। ਅੱਜ ਜਿਸ ਤਰ੍ਹਾਂ ਹੋਰ ਥਾਵਾਂ ਤੋਂ ਲਿਆ ਕੇ ਪੰਜਾਬ 'ਚ ਹੋਰ ਕੌਮਾਂ ਦੀ ਵਸੋਂ ਕਰਾਈ ਜਾ ਰਹੀ ਆ, ਕੱਲ੍ਹ ਨੂੰ ਤੁਹਾਡੀ ਆਉਣ ਵਾਲੀ ਨਸਲ ਜਿਹੜੀ ਆ ਉਹਦੇ ਜੀਨਸ ਬਦਲੇ ਹੋਣੇ ਆ। ਉਹਨਾਂ 'ਚ ਹਰੀ ਸਿੰਘ ਨਲਵਾ ਨਹੀਂ ਹੋਣਾ, ਉਹਦੇ 'ਚ ਬਾਬਾ ਦੀਪ ਸਿੰਘ ਨਹੀਂ ਹੋਣਾ। ਨਤੀਜੇ ਦੇਖ ਹੀ ਲਏ ਕੀ ਹੋ ਰਿਹਾ। ਕਿੱਥੇ ਗਿਆ ਕਰਤਾਰ ਸਿੰਘ ਸਰਾਭਾ, ਕਿੱਥੇ ਗਿਆ ਭਗਤ ਸਿੰਘ, ਕਿੱਥੇ ਗਿਆ ਰਣਜੀਤ ਸਿੰਘ। ਅੱਜ ਕੱਲ੍ਹ ਦੇ ਨੱਚਣ ਗਾਉਣ ਵਾਲੇ ਜਿਹੜੇ ਆ ਉਹ ਤੁਹਾਡੇ ਲੀਡਰ ਆ। ਅੱਜ ਪੰਜਾਬ ਤੇ ਰਾਜ ਕਰਨ ਵਾਲੇ ਜੋਕਰ ਆ, ਜਿਹੜੇ ਪੰਜਾਬ ਤੇ ਰਾਜ ਕਰਦੇ ਆ। ਤੇ ਅੱਜ ਦੇ ਸਿੱਖ ਨੌਜਵਾਨ, ਨਾ ਕੋਈ ਕਰਤਾਰ ਸਿੰਘ ਸਰਾਭਾ, ਨਾ ਕੋਈ ਭਗਤ ਸਿੰਘ, ਟਿਕਟੌਕ ਤੇ ਨੱਚ ਕੇ ਗਾਣੇ ਬਣਾ ਕੇ ਟਿਕਟੌਕ ਤੇ ਚੜ੍ਹਨ ਵਾਲੇ ਨਚਾਰ ਆ ਅੱਜ ਦੇ। ਇਹ ਅੱਜ ਦੀ ਹਾਲਤ ਆ। ਕੱਲ੍ਹ ਦੀ ਹਾਲਤ ਇਸ ਤੋਂ ਮਾੜੀ ਹੋਣੀ ਆ। ਭਾਈ ਸਾਹਿਬ ਮੇਰੇ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਜੈਨੀਆਂ ਦੀ, ਬੋਧੀਆਂ ਦੀ। ਰੱਬ ਨਾ ਕਰੇ ਉਹ ਵਕਤ ਆਏ, ਅੱਜ ਜਾ ਕੇ ਦੇਖੋ ਉਸੇ ਪੰਜਾਬ 'ਚ ਬਹੁਤ ਧਰਮ ਜੰਮਿਆ ਸੀ। ਟੈਕਸਲਾ ਦੇ ਵਿੱਚ ਜਾ ਕੇ ਉਹਨਾਂ ਦੀਆਂ ਧਾਰਮਿਕ ਸਥਾਨਾਂ ਦੇਖੋ ਕਿ ਟੈਕਸਲਾ ਜਿਹੜਾ ਕਦੇ ਬੁੱਧਿਜ਼ਮ ਦਾ ਸੈਂਟਰ ਸੀ, ਉੱਥੇ ਹੁਣ ਸਿਰਫ ਟੁੱਟੀਆਂ ਭੱਜੀਆਂ ਇਮਾਰਤਾਂ ਹੀ ਨੇ। ਤੁਸੀਂ ਪੰਜਾਬ 'ਚ ਗੁਰਧਾਮਾਂ ਛੱਡ ਕੇ ਆਏ ਸੀ ਨਾ, ਗੁਰਧਾਮਾਂ ਦਾ ਹਾਲ ਦੇਖਿਆ। ਪਾਕਿਸਤਾਨੀ ਪੰਜਾਬ 'ਚ ਗੁਰਧਾਮਾਂ ਦਾ ਹਾਲ ਮੈਂ ਦੇਖਿਆ ਬੱਚੇ ਦੇ ਤੌਰ ਤੇ। ਜਿੱਥੇ ਨਸ਼ੇੜੀ ਫਿਰਦੇ ਸੀ, ਜਿੱਥੇ ਗ੍ਰਫਿਟੀ ਸੀ, ਉਹ ਗੁਰਧਾਮਾਂ ਤੁਸੀਂ ਛੱਡ ਕੇ ਆਏ ਸੀ, ਉਹਨਾਂ ਦਾ ਹਾਲ ਦੇਖ ਲਓ। ਜਿੱਦਾਂ ਹੁਣ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ ਔਰ ਹਰ ਇੱਕ ਕੈਨੇਡਾ ਨੂੰ ਤੇ ਅਮਰੀਕਾ ਨੂੰ ਟੁਰਿਆ,
ਤੇ ਉੱਥੇ ਦੀ ਸਰਕਾਰ ਤੇ ਚਾਹੁੰਦੀ ਹੈ ਕਿ ਡੈਮੋਗ੍ਰਾਫੀ ਬਦਲ ਜਾਏ। ਰੱਬ ਨਾ ਕਰੇ ਕੱਲ ਨੂੰ ਇਹ ਹਾਲ ਹੋ ਜਾਏ, ਕੱਲ ਇਹ ਨਾ ਹੋਵੇ ਕਿ ਦਰਬਾਰ ਸਾਹਿਬ ਦਾ ਵੀ ਉਹੀ ਹਾਲ ਹੋਵੇ, ਰੱਬ ਨਾ ਕਰੇ ਜਿਹੜਾ ਗੰਧਾਰਾ ਦਾ ਅੱਜ ਬੋਧੀਆਂ ਥਾਵਾਂ ਦਾ ਹੋਇਆ। ਕਿਉਂਕਿ ਜਿਸ ਉਸ ਦੇਸ਼ 'ਚ ਜਿਹੜੇ ਧਰਮ ਜਨਮੇ ਆ, ਹਿੰਦੂ ਧਰਮ ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਵਾ। ਜਿਹੜਾ ਅਸੀਂ ਖਾਲਿਸਤਾਨ ਦੀ ਮੰਗ ਕਰ ਰਹੇ ਹਾਂ, ਇਸੇ ਵਾਸਤੇ ਕਰ ਰਹੇ ਹਾਂ ਕਿ ਸਾਡੀ ਕੌਮ ਤੇ ਅਣਖ ਤੇ ਮਾਣ ਬਚ ਜਾਏ ਤੇ ਦਰਬਾਰ ਸਾਹਿਬ ਤੇ ਹਮੇਸ਼ਾ ਨਿਸ਼ਾਨ ਸਾਹਿਬ ਝੂਲਦਾ ਰਹੇ। ਪਰ ਇਹ ਨਿਸ਼ਾਨ ਸਾਹਿਬ ਤਾਂ ਹੀ ਝੂਲੇਗਾ ਜੇ ਕੌਮ ਦਾ ਆਪਣਾ ਕੌਮੀ ਘਰ ਹੋਏਗਾ ਤੇ ਕੌਮ ਦੀ ਆਪਣਾ ਨਿਸ਼ਾਨ ਇੱਕੋ ਹੀ ਆ, ਖਾਲਿਸਤਾਨ। ਜੇ ਇਸ ਤੇ ਨਹੀਂ ਖੜੇ ਤੇ ਇਹਨਾਂ ਰੈਲੀਆਂ ਕਰਨ ਦਾ, ਪਿੱਛੇ ਸੋਵਰੈਨਿਟੀ ਮਾਰਚ ਲਿਖਣ ਦਾ ਕੋਈ ਫਾਇਦਾ ਨਹੀਂ। ਮੈਂ ਥੋੜੀ ਜਿਹੀ ਬੇਨਤੀ ਕਰਾਂ, ਦੁਨੀਆ ਦੇ ਹਾਲਾਤ ਬਹੁਤ ਬਦਲ ਗਏ ਆ। ਇਹੀ ਸਮਾਂ ਜਦ ਅਸੀਂ ਆਪਣੇ ਕੌਮ ਦੇ ਘਰ ਦੀ ਗੱਲ ਕਰ ਸਕਨੇ ਆ ਔਰ ਉਹਨੂੰ ਮਾਨਤਾ ਦਿੱਤੀ ਜਾਏਗੀ। ਅਸੀਂ ਕੱਲ੍ਹ ਤੇ ਪਰਸੋਂ ਯੂਨਾਈਟਿਡ ਸਟੇਟਸ ਕਾਂਗਰਸ 'ਚ ਇੱਕ ਬਹੁਤ ਵੱਡਾ ਉਦਮ ਉਪਰਾਲਾ ਹੋਇਆ ਕਿ ਉੱਥੇ ਜਿਹੜਾ ਯੂਨਾਈਟਿਡ ਸਟੇਟਸ ਕਾਂਗਰਸ ਆ, ਜਿਹੜੀ ਇੱਥੇ ਦੀ ਸੰਵਿਧਾਨ ਸਭਾ ਵਾ, ਉਹਦੇ ਵਿੱਚ ਅਰਦਾਸ ਹੋਈ, ਹਾਊਸ ਓਪਨ ਹੋਇਆ ਅਰਦਾਸ ਦੇ ਨਾਲ। ਇਹ ਅਕਾਲ ਪੁਰਖ ਦੀ ਮਿਹਰ ਆ। ਤੇ ਸਾਡੇ ਉਹ ਵੀਰ ਅਮਰੀਕਨ ਸਿੱਖ ਕਾਕਸ ਵਾਲੇ ਔਰ ਦੂਸਰੇ ਜਿਨ੍ਹਾਂ ਨੇ ਇਹ 'ਚ ਬਹੁਤ ਸ਼ਲਾਘਾਯੋਗ ਕੰਮ ਕੀਤਾ, ਉਹਨਾਂ ਨੂੰ ਬਹੁਤ ਬਹੁਤ ਵਧਾਈ। ਪਰ ਨਾਲ ਹੀ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਵੀ ਚੱਲ ਰਹੀ ਆ। ਟਰਾਂਸਨੈਸ਼ਨਲ ਰਿਪਰੈਸ਼ਨ ਕੀ ਆ, ਇਹ ਤੇ ਸਾਨੂੰ ਗੌਰ ਕਰਨ ਦੀ ਲੋੜ ਆ। ਜਿਹੜੀ ਸਾਡੇ ਬੰਦਿਆਂ ਦੀ ਹੁਣੇ ਸ਼ਹੀਦੀ ਹੋਈ, ਭਾਵੇਂ ਭਾਈ ਪਰਮਜੀਤ ਸਿੰਘ ਜੀ ਪੰਜਵੜ ਹੋਣ, ਭਾਵੇਂ ਭਾਈ ਖੰਡਾ ਹੋਵੇ, ਭਾਵੇਂ ਭਾਈ ਨਿੱਜਰ ਹੋਰੀ ਹੋਣ, ਇਹਨੂੰ ਕਹਿੰਦੇ ਆ ਟਰਾਂਸਨੈਸ਼ਨਲ ਰਿਪਰੈਸ਼ਨ। ਕਿਉਂਕਿ ਭਾਰਤ ਸਰਕਾਰ ਨੂੰ ਕਿਸਾਨੀ ਦੇ ਸੰਘਰਸ਼ ਦੇ ਬਾਅਦ ਇਹ ਚੀਜ਼ ਵਾਰਾ ਨਹੀਂ ਖਾਂਦੀ ਕਿ ਹਰ ਪਾਸੇ ਸਿੱਖਾਂ ਦਾ ਬੋਲਬਾਲਾ ਹੋਵੇ, ਹਰ ਪਾਸੇ ਸਿੱਖਾਂ ਦੀ ਚੜ੍ਹਦੀ ਕਲਾ ਹੋਵੇ। ਸੋ ਇਹ ਸਮਝ ਰਹੇ ਨੇ ਕਿ ਸਾਡੇ ਯੋਧਿਆਂ ਨੂੰ ਸ਼ਹੀਦ ਕਰਕੇ ਸਿੱਖ ਕੌਮ ਨੂੰ ਸਬਕ ਸਿਖਾਵਾਂਗੇ, ਉਹਨਾਂ ਨੂੰ ਚੁੱਪ ਕਰਾ ਦਿਆਂਗੇ। ਪਰ ਇਹ ਉਹ ਖਾਲਸਾ ਪੰਥ ਹੈ ਜਿਹੜਾ ਨਾ ਅਬਦਾਲੀ ਦੇ ਸਾਹਮਣੇ ਝੁਕਿਆ, ਜਿਹੜਾ ਨਾਦਰ ਸ਼ਾਹ ਦੇ ਅੱਗੇ ਨਾ ਝੁਕਿਆ, ਜਿਹੜਾ ਇੰਦਰਾ ਗਾਂਧੀ ਦੇ ਅੱਗੇ ਨਹੀਂ ਝੁਕਿਆ, ਉਹ ਚਾਹ ਵਾਲੇ ਅੱਗੇ ਝੁਕਣ ਤੋਂ ਧਰਿਆ। ਪਰ ਦੁਨੀਆ ਨੂੰ ਸਾਨੂੰ ਆਪਣਾ ਸੱਚ ਦੱਸਣਾ ਪਏਗਾ। ਅਸੀਂ ਇਸੇ ਹਫਤੇ ਜਦ UN ਦੀ ਅੰਡਰ ਸੈਕਟਰੀ ਜਨਰਲ ਨੂੰ ਕਾਂਗਰਸ ਸੱਦਿਆ ਆਪਣੀ ਕੌਮ ਦੇ 40 ਸਾਲਾ ਸ਼ਹਾਦਤਾਂ ਦੇ ਸਮਾਗਮ 'ਚ, ਤੇ ਹੋਰ ਲੋਕਾਂ ਨੂੰ ਮੇਨ ਸਟਰੀਮ ਤੋਂ ਸੈਂਟਰ ਫॉर ਰਿਲੀਜਨ ਐਂਡ ਡਿਪਲੋਮੇਸੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਸੱਦਿਆ, ਹੋਰ ਧਰਮਾਂ ਦੇ ਲੋਕਾਂ ਨੂੰ ਸੱਦਿਆ, ਤੇ ਨਾਲ ਹੀ ਨਾਲ ਇੰਡੀਅਨ ਸਰਕਾਰ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਈਮੇਲਾਂ ਕੀਤੀਆਂ ਗਈਆਂ ਵੀ ਇੱਥੇ ਨਾ ਜਾਇਓ, ਇਹ ਤਾਂ ਐਕਸਟ੍ਰੀਮਿਸਟ ਦੀ ਗੱਲ ਕਰਨ ਲੱਗੇ ਆ, ਇਹ ਤਾਂ ਵੱਖਵਾਦੀਆਂ ਅੱਤਵਾਦੀਆਂ ਦੇ 40 ਸਾਲਾ ਮਨਾਉਣ ਲੱਗੇ ਆ। ਉਹ ਮੈਨੂੰ ਸਾਰੇ ਮੇਰੇ ਜਾਣਨ ਵਾਲੇ ਆ, ਮੇਰੇ ਪਰਸਨਲ ਫਰੈਂਡਸ ਆ, ਉਹਨਾਂ ਨਾਲ ਹੀ ਈਮੇਲਾਂ ਸ਼ੁਰੂ ਕਰ ਦਿੱਤੀਆਂ ਵੀ ਇੰਨਾ ਪੁਸ਼ਬੈਕ ਆ ਰਿਹਾ ਇਸ ਤੁਹਾਡੇ ਸਮਾਗਮ ਦੇ ਬਾਰੇ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ, ਮੈਂ ਕਿਹਾ ਜੋ ਕੁਛ ਵਿਕੀਪੀਡੀਆ ਇਨਸਾਈਕਲੋਪੀਡੀਆ 'ਚ ਲਿਖਿਆ ਨਾ ਜੂਨ 'ਚ, ਉਹ ਨਾ ਪੜ੍ਹੋ। ਸਾਡਾ ਇਤਿਹਾਸ ਉਹ ਨਹੀਂ ਜੋ ਵਿਕੀਪੀਡੀਆ ਇਨਸਾਈਕਲੋਪੀਡੀਆ ਦੱਸਦਾ। ਸਾਡਾ ਇਤਿਹਾਸ ਉਹ ਆ ਕਿ ਉਹ ਇੰਦਰਾ ਗਾਂਧੀ ਜਿਹੜੀ ਤਾਨਾਸ਼ਾਹ ਸੀ, ਜਿਨੇ ਉਸ ਮੁਲਕ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਜ਼ਹਿਰ ਦੇ ਕੇ ਮਰਵਾਇਆ, ਉਹ ਇੰਦਰਾ ਗਾਂਧੀ ਜਿਹਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ, ਉਹ ਮਦਰ ਆਫ ਡੈਮੋਕ੍ਰੇਸੀ ਨਹੀਂ ਸੀ, ਉਹ ਤਾਨਾਸ਼ਾਹ ਸੀ, ਉਹ ਡਿਕਟੇਟਰ ਸੀ, ਜਿਨੇ ਉਸ ਮੁਲਕ ਦੇ ਸੰਵਿਧਾਨ ਨੂੰ ਭੰਗ ਕੀਤਾ, ਜਿਨੇ ਉਸ ਮੁਲਕ 'ਚ ਐਮਰਜੈਂਸੀ ਲਾਈ ਤੇ ਉਸ ਹਾਲਤ 'ਚ ਉਸ ਮੁਲਕ ਨੂੰ ਸੈਕੂਲਰ ਡਿਕਲੇਅਰ ਕੀਤਾ। ਉਹ ਇੰਦਰਾ ਗਾਂਧੀ ਨੂੰ ਅਗਰ ਕਿਸੇ ਨੇ ਚੈਲੰਜ ਕੀਤਾ ਤੇ ਇੱਕੋ ਗੁਰੂ ਦੇ ਖਾਲਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਕੀਤਾ, ਔਰ ਉਸ ਤਾਨਾਸ਼ਾਹ ਨੂੰ ਐਸਾ ਜਵਾਬ ਦਿੱਤਾ ਜਿਹੜਾ ਹੋਰ ਕੋਈ ਨਹੀਂ ਦੇ ਸਕਿਆ। ਸੋ ਮੈਂ ਕਿਹਾ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਟੈਰਰਿਸਟ ਸੀ ਤੇ ਜਾਰਜ ਵਾਸ਼ਿੰਗਟਨ ਨੂੰ ਵੀ ਫਿਰ ਇਹੋ ਕੋਸ਼ਿਸ਼ ਕਵੋ, ਕਿਉਂਕਿ ਜਾਰਜ ਵਾਸ਼ਿੰਗਟਨ ਵੀ ਅਮਰੀਕੀ ਕੌਮ ਦੀ ਅਣਖ ਤੇ ਮਾਣ ਲਈ ਖਲੋਤਾ ਸੀ। ਉਹਨੇ ਵੀ ਇਸ ਕੌਮ ਦੀ ਅਣਖ ਤੇ ਮਾਣ ਲਈ ਬੰਦੂਕ ਚੁੱਕੀ ਸੀ ਤੇ ਅੰਗਰੇਜ਼ਾਂ ਨੂੰ ਇੱਥੋਂ ਚੱਲਦਾ ਕੀਤਾ ਸੀ। ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਟੈਰਰਿਸਟ ਆ ਤੇ ਫਿਰ ਵਿਲੀਅਮ ਬਰੂਸ ਵੀ ਇਹੋ ਕੋਸ਼ਿਸ਼ ਸੀ, ਜਿਹਨੇ ਗੋਰਿਆਂ ਨੂੰ ਉੱਥੋਂ ਸਕਾਟਲੈਂਡ 'ਚ ਚੁੱਕ ਕੇ ਬਾਹਰ ਮਾਰਿਆ। ਸੋ ਖਾਲਸਾ ਜੀ, ਇਸ ਵਾਸਤੇ ਦੁਨੀਆ ਨੂੰ ਆਪਣਾ ਨੈਰੇਟਿਵ ਦੱਸਣਾ ਬਹੁਤ ਜ਼ਰੂਰੀ ਹੈ। ਪਰ ਜਦੋਂ ਮੈਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਨਾ, ਤੇ ਇੱਥੇ ਮੈਨੂੰ ਜਦੋਂ ਦੀ ਇਹ ਕੁਛ ਸਾਡੇ ਸ਼ਹੀਦਾਂ ਦੀ ਸ਼ਹੀਦੀ ਹੋਈ ਆ, ਇਹ ਮੌਕਾ ਆ ਕਿ ਅਸੀਂ ਇੱਥੇ ਦੇ ਪਾਲਿਸੀ ਮੇਕਰਸ ਦੇ ਨਾਲ ਗੱਲ ਕਰੀਏ। ਇੱਥੇ ਦੇ ਕਾਨੂੰਨ ਇੱਦਾਂ ਦੇ ਬਣਵਾਈਏ, ਕੋਈ ਸਿੱਖਾਂ ਨੇ ਠੇਕਾ ਨਹੀਂ ਲਿਆ ਹੋਇਆ ਕਿ ਜਿਹੜਾ ਵੀ ਸਿੱਖਾਂ ਦੇ ਹੱਕ ਦੀ ਗੱਲ ਕਰੇਗਾ ਉਹ ਸ਼ਹੀਦ ਹੋਵੇਗਾ। ਸ਼ਹੀਦੀਆਂ ਬਹੁਤ ਦੇ ਲਈਆਂ, ਸਾਡਾ ਲਹੂ ਬਹੁਤ ਵਗ ਗਿਆ, ਅਸੀਂ ਕਿਸ ਤੋਂ ਡਰਦੇ ਨਹੀਂ, ਪਰ ਇੱਦਾਂ ਵੀ ਨਹੀਂ ਹੈਗਾ ਵੀ ਜਿਹਦਾ ਦਿਲ ਕਰੇ ਆ ਕੇ ਸ਼ਹੀਦੀ ਕਰ ਦੇ। ਸਾਨੂੰ ਇੱਥੇ ਦੇ ਜਿਹੜੇ ਇੱਥੇ ਦੀ ਕਾਨੂੰਨ ਸਾਜ਼ੀ ਆ, ਉਹ ਵੱਧ ਤੋਂ ਵੱਧ ਉਹਨਾਂ ਕਾਨੂੰਨ ਸਾਜ਼ਾਂ ਦੇ ਨਾਲ ਕੰਮ ਕਰਨਾ ਪੈਣਾ। ਮੈਂ ਹੁਣ ਦੇਖਿਆ ਵੀ ਕਈ ਭੇਡਾਂ ਨੂੰ ਵੀ ਜ਼ੁਕਾਮ ਲੱਗ ਗਿਆ ਜਦੋਂ ਦੇ ਸਾਡੇ ਬੰਦੇ ਸ਼ਹੀਦ ਹੋਏ ਆ। ਕੋਈ ਇੱਧਰੋਂ ਕਹੀ ਜਾਂਦਾ ਮੇਰੀ ਵੀ ਜਾਨ ਨੂੰ ਖਤਰਾ, ਕੋਈ ਇੱਧਰੋਂ ਕਹਿੰਦਾ ਮੈਨੂੰ ਵੀ ਥ੍ਰੈਟ ਆ।
ਕਈ ਇੱਦਾਂ ਦੇ ਬੰਦੇ ਐਵੇਂ ਹੀ ਮਾਰੀ ਜਾਂਦੇ ਵੀ ਮੈਨੂੰ ਵੀ ਥ੍ਰੈਟ ਆ ਤੇ ਮੈਨੂੰ ਵੀ ਥ੍ਰੈਟ ਆ। ਮੈਂ ਅੱਜ ਤੱਕ ਨਹੀਂ ਕਿਹਾ ਮੇਰੀ ਜਾਨ ਨੂੰ ਖਤਰਾ, ਕਿਉਂਕਿ ਜਦੋਂ ਜਿਨ੍ਹਾਂ ਨੂੰ ਜਾਨਾਂ ਨੂੰ ਖਤਰਾ ਹੁੰਦਾ ਨਾ, ਉਹ ਪਬਲਿਕ 'ਚ ਆ ਕੇ ਰੌਲਾ ਨਹੀਂ ਪਾਉਂਦੇ ਫਿਰਦੇ ਵੀ ਮੇਰੀ ਜਾਨ ਨੂੰ ਖਤਰਾ। 2016 ਦੇ ਵਿੱਚ ਇੱਥੇ ਦੀ ਸਭ ਤੋਂ ਸਨਮੋਰ ਸੰਸਥਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਮੇਰੀ ਰਿਪੋਰਟ ਛਾਪੀ ਸੀ ਇੰਡੀਆ ਬਾਰੇ, ਜਿਹਨੂੰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕੰਡੈਮ ਕੀਤਾ। ਫਿਰ ਉਹਨਾਂ ਦੀ ਇੱਥੇ ਇੱਕ ਬਹੁਤ ਵੱਡੀ ਸੰਸਥਾ ਵਾ ਜਿਹਨੇ ਪੂਰੀ ਕਾਂਗਰਸ 'ਚ ਇਹ ਪਟੀਸ਼ਨ ਪਵਾਈ ਕਿ ਇਸ ਰਿਪੋਰਟ ਨੂੰ ਵਿਡਰਾਅ ਕਰੋ, ਕਿਉਂਕਿ ਇਹ ਚੀਜ਼ਾਂ ਉਹਨਾਂ ਨੂੰ ਬਹੁਤੀਆਂ ਤੰਗ ਕਰਦੀਆਂ। ਜਦ ਇੰਟਰਨੈਸ਼ਨਲ ਬਰਾਦਰੀ 'ਚ ਉਹਨਾਂ ਦੀ ਨਖੇਦੀ ਹੁੰਦੀ ਹੈ ਤੇ ਉਹਨਾਂ ਨੂੰ ਬਹੁਤ ਪੀੜ ਹੁੰਦੀ ਆ। ਮੈਨੂੰ ਬਹੁਤ ਸਾਰੀਆਂ ਈਮੇਲਾਂ ਆਈਆਂ, ਮੈਨੂੰ ਬਹੁਤ ਸਾਰੇ ਮੈਸੇजेस ਆਏ ਵੀ ਤੈਨੂੰ ਦੇਖ ਲਵਾਂਗੇ। ਮੈਂ ਕਿਹਾ ਦੇਖੋ, ਤੁਸੀਂ ਤਾਂ ਰੋਜ਼ ਹੀ ਦੇਖਦੇ ਹੋ, ਮੈਨੂੰ ਮੇਰੀ ਗੱਲ ਵੀ ਕਰਦੇ ਹੋ। ਤੁਸੀਂ ਆਪ ਹੀ ਕਿਹਾ ਵੀ ਐਸੇ ਸੈਨ ਫਰਾਂਸਿਸਕੋ ਦੀ ਧਰਤੀ ਤੇ ਮੈਂ 2015 'ਚ ਬੋਲਿਆ ਸੀ, ਜਿਹਦੇ ਬਾਰੇ ਉਹਨਾਂ ਨੇ ਕਿਹਾ ਵੀ ਇਹ ਤਾਂ ਟੈਰਰਿਸਟ ਸਿੰਪਥਾਈਜ਼ਰ ਆ, ਇਹ ਤਾਂ ਖਾਲਿਸਤਾਨ ਦੀ ਗੱਲ ਕਰਦਾ। ਕਹਿੰਦੇ ਵੀ ਇਹਦੀ ਸਪੀਚਿਸ ਅਸੀਂ ਟਰਾਂਸਲੇਟ ਕਰਕੇ ਸਟੇਟ ਡਿਪਾਰਟਮੈਂਟ ਨੂੰ ਦਿੱਤਾ, ਉਹਨਾਂ ਨੇ ਕੱਖ ਨਹੀਂ ਕੀਤਾ। ਪਰ ਮੈਂ ਕਿਤੇ ਬਾਂਬਾ ਨਹੀਂ ਕੀਤੀ ਕਿ ਮੈਨੂੰ ਪੈ ਗਏ ਖਾ ਗਏ। ਮੈਂ ਜਿਹੜੇ ਉੱਥੇ ਦੇ ਰੈਲੀਵੈਂਟ ਇਸ ਮੁਲਕ ਦੇ ਡਿਪਾਰਟਮੈਂਟ ਉਹਨਾਂ ਨੂੰ ਦੱਸਿਆ ਵੀ ਆਹ ਕੁਛ ਹੋ ਰਿਹਾ। ਸੋ 4 ਜੂਨ 2018 ਮੈਂ ਅੱਜ ਇਹ ਗੱਲ ਕਰਨ ਲੱਗਾ, ਕਿਉਂਕਿ ਮੈਂ ਨਾ ਸਰੋਪਾ ਲੈਣਾ, ਨਾ ਮੈਂ ਕੋਈ ਇਲੈਕਸ਼ਨ ਲੜਨਾ, ਨਾ ਮੈਂ ਕਿਸੇ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਬਣਨਾ। ਰਿਕਾਰਡ ਚੈੱਕ ਕਰਕੇ ਦੇਖ ਲਓ, 4 ਜੂਨ 2018 ਨੂੰ ਇਸ ਮੁਲਕ ਦੀ CIA ਨੇ ਵਿਸ਼ਵ ਹਿੰਦੂ ਪਰਿਸ਼ਦ ਨੂੰ ਦਹਿਸ਼ਤਗਰਦ ਆਰਗੇਨਾਈਜੇਸ਼ਨ ਡਿਕਲੇਅਰ ਕਰਕੇ ਆਪਣੀ ਵੈਬਸਾਈਟ ਤੇ ਪਾਇਆ। ਮੈਂ ਉਹਨਾਂ ਨੂੰ ਜਵਾਬ ਬਾਂਬਾਂ ਕਰਕੇ ਨਹੀਂ ਦਿੱਤਾ, ਨਾਰੇ ਲਾ ਕੇ ਨਹੀਂ ਦਿੱਤਾ, ਨਾ ਹੀ ਵੀ ਮੈਂ ਆਹ ਕਰ ਦਿਆਂਗਾ ਉਹ ਕਰ ਦਿਆਂਗਾ। ਜਿਨ੍ਹਾਂ ਨੇ ਕੁਛ ਕੰਮ ਕਰਨਾ ਹੁੰਦਾ ਇਸ ਤਰ੍ਹਾਂ ਕਰਦੇ ਆ। ਐਸੇ ਕੈਲੀਫੋਰਨੀਆ ਦਾ ਕਾਂਗਰਸਮੈਨ ਪਿਛਲੇ ਹਫਤੇ ਦੀ ਮਿਡ ਦੇ ਵਿੱਚ ਕਾਨੂੰਨ ਦੇ ਵਿੱਚ ਅਮੈਂਡਮੈਂਟ ਲੈ ਕੇ ਆਇਆ ਕਿ ਜਿਹੜਾ ਬੰਦਾ ਵੀ ਤੁਹਾਨੂੰ ਤੰਗ ਕਰੇ, ਤੁਹਾਨੂੰ ਫੋਲੋ ਕਰੇ, ਈਵਨ ਤੁਹਾਨੂੰ ਟਰੋਲ ਕਰੇ ਸੋਸ਼ਲ ਮੀਡੀਆ ਤੇ, ਤੁਹਾਡੀ ਖੋਜ ਲਾਉਣ ਦੀ ਕੋਸ਼ਿਸ਼ ਕਰੇ, ਉਹਨੂੰ 10 ਸਾਲ ਦੀ ਕੈਦ ਵਾਸਤੇ ਉਹਨੇ ਕਾਂਗਰਸ 'ਚ ਕਿਹਾ ਇਹ ਕੰਮ ਨੇ ਕਰਨ ਦੇ। ਤੇ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਦੀ ਨਿਖੇਧੀ ਕਰਨ ਵਾਲੇ ਵੀ ਬੜੇ ਆ, ਉਹਨਾਂ ਨੂੰ ਵੀ ਪਛਾਣੋ। ਖਾਲਸਾ ਜੀ, ਗੱਲਾਂ ਤੇ ਬਹੁਤ ਸਾਰੀਆਂ ਨੇ, ਕਰਨ ਵਾਲੀਆਂ ਵੀ ਨੇ, ਪਰ ਉਹ ਜਿਹੜੇ ਸਾਡੇ ਮੇਰੇ ਨਾਲ ਇਹ ਹਮੇਸ਼ਾ ਆ ਕਿ ਜਦੋਂ ਵੀ ਗੱਲ ਕਰਾਂ ਤੇ ਗੱਲ ਲੰਮੀ ਹੋ ਜਾਂਦੀ ਆ। ਪਰ ਉਹਨਾਂ ਦਾ ਆਦੇਸ਼ ਆ ਵੀ 15 ਮਿੰਟ, ਤੇ ਮੈਂ 15 ਮਿੰਟ ਤੋਂ ਸ਼ਾਇਦ ਪਹਿਲਾਂ ਹੀ ਚਲਾ ਗਿਆ ਉੱਤੇ। ਬਸ 2-4 ਗੱਲਾਂ ਸ਼ਾਇਦ ਦਿਲ ਨੂੰ ਚੰਗੀਆਂ ਨਾ ਲੱਗਣ, ਪਰ ਕਰਾਂਗਾ ਜ਼ਰੂਰ। ਇੱਕ ਬੇਨਤੀ ਆ ਕਿ ਜਦੋਂ ਕਿਸੇ ਨੂੰ ਸਪੋਰਟ ਕਰਨ ਲੱਗਦੇ ਹੋ ਨਾ, ਤੇ ਸੋਚ ਸਮਝ ਕੇ ਕਰਿਆ ਕਰੋ। ਜਿਹੜਾ ਵੀ ਉੱਠਦਾ, ਠੀਕ ਆ, ਸਾਡੀ ਕੌਮ ਦਾ ਦਰਦ ਆ, ਕੌਮ ਦਾ ਦਰਦ ਲੈ ਕੇ ਅੱਜ ਤੱਕ ਜਿਹੜਾ ਵੀ ਉੱਠਿਆ ਕੌਮ ਨੇ ਉਹਨੂੰ ਸਪੋਰਟ ਕੀਤਾ, ਪਰ ਬਾਅਦ 'ਚੋਂ ਲੀਡਰਸ਼ਿਪ ਹੀ ਧੋਖਾ ਦੇ ਜਾਂਦੀ ਆ। ਪਿਛਲੇ 10-15 ਸਾਲਾਂ ਤੋਂ ਇਹੀ ਹੋ ਰਿਹਾ। ਜੇ ਬਾਪੂ ਸੂਰਤ ਸਿੰਘ ਉੱਠਿਆ, ਲੋਕ ਉਹਦੇ ਨਾਲ ਖਲੋਤੇ। ਜੇ ਗੁਰਬਖਸ਼ ਸਿੰਘ ਖਾਲਸਾ ਉੱਠਿਆ, ਲੋਕ ਉਹਦੇ ਨਾਲ ਖਲੋਤੇ। ਜੇ ਕਿਸੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹ 'ਤੇ ਸਰਬੱਤ ਖਾਲਸਾ ਕਰਾਇਆ ਤੇ ਕੌਮ ਨੂੰ ਦੇ ਜੋਸ਼ ਨੂੰ ਡਿਫਿਊਜ਼ ਕੀਤਾ, ਉਹਦੇ ਬਾਅਦ ਆਉਣ ਵਾਲੇ ਲੋਕਾਂ ਨੇ ਲੋਕ ਉਹਨਾਂ ਦੇ ਨਾਲ ਵੀ ਖਲੋਤੇ। ਭਾਈ ਸਾਹਿਬ, ਤੁਸੀਂ ਲੋਕ ਹੀ ਸੀ ਕੁਝ ਸਾਲ ਪਹਿਲਾਂ ਜਿਹੜਾ ਝਾੜੂ ਪਾਰਟੀ ਦੇ ਝਾੜੂ ਫੇਰਦੇ ਸੀ ਇੱਥੇ। ਤੁਹਾਨੂੰ ਆਪਣੇ ਅੰਦਰ ਲੀਡਰਸ਼ਿਪ ਪੈਦਾ ਕਰਨੀ ਪਏਗੀ। ਉਸ ਵੇਲੇ ਤੁਹਾਨੂੰ ਬਹੁਤ ਉਤਸ਼ਾਹ ਸੀ ਵੀ ਆਪਾਂ ਇਹਨਾਂ ਨੂੰ ਲਿਆਈਏ। ਦੇਖ ਲਓ ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਝਾੜੂ ਫੇਰਿਆ। ਪੰਜਾਬ ਦਾ ਹੱਲ ਜਿਹੜਾ ਵਾ ਉਹ ਝਾੜੂ 'ਚ ਨਹੀਂ, ਉਹ ਧੋਤੀ 'ਚ ਨਹੀਂ, ਟੋਪੀ 'ਚ ਨਹੀਂ, ਦਸਤਾਰ 'ਚ। ਤੇ ਜੇ ਦਸਤਾਰ ਨੂੰ ਕਾਇਮ ਕਰਨਾ ਤੇ ਫਿਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਪਏਗਾ। ਜਦੋਂ ਇਲੈਕਸ਼ਨ ਹੁੰਦੇ ਤੁਸੀਂ ਉਹਦੀ ਗੱਲ ਹੀ ਨਹੀਂ ਕਰਦੇ। ਦੂਸਰੀ ਬੇਨਤੀ ਇਹ ਆ, ਇਹ ਜਿਹੜੀ ਤੁਸੀਂ ਅੱਜ ਇਹ ਜੂਨ ਦਾ ਮਹੀਨਾ, ਇਹ ਸ਼ਹੀਦੀ ਮਹੀਨਾ, ਇਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਮਹੀਨਾ ਵਾ, ਇਹ ਸਾਡੇ ਇਹਨਾਂ ਸਾਰਿਆਂ ਸ਼ਹੀਦਾਂ ਦੀ ਸ਼ਹੀਦੀ ਦਾ ਮਹੀਨਾ। ਤੁਸੀਂ ਸ਼ਹੀਦੀ ਨੂੰ ਬਹੁਤ ਸਸਤਾ ਜਿਹਾ ਕਰ ਦਿੱਤਾ। ਹਰ ਬੰਦੇ ਨੂੰ ਸ਼ਹੀਦ ਦਾ ਤੁਸੀਂ ਟਾਈਟਲ ਦੇਈ ਜਾਂਦੇ ਹੋ, ਤੇ ਜਿਹਨੇ ਕੱਖ ਨਾ ਕੀਤਾ ਹੋਵੇ ਤੇ ਗਲ 'ਚ ਸਰੋਪਾ ਪਾਈ ਜਾਂਦੇ ਹੋ। ਸ਼ਹੀਦੀ ਬਹੁਤ ਵੱਡਾ ਮੁਕਾਮ ਹੈ, ਸ਼ਹੀਦੀ ਤੋਂ ਵੱਡਾ ਮੁਕਾਮ ਹੈ ਹੀ ਨਹੀਂ। ਹੁਣ ਕੋਈ ਇੱਧਰ ਟੁਰਿਆ ਫਿਰਦਾ, ਕੋਈ ਉੱਧਰ ਟੁਰਿਆ ਫਿਰਦਾ, ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਉਹ ਵੀ ਸ਼ਹੀਦ, ਕੋਈ ਉੱਦਾਂ ਮਰ ਗਿਆ ਐਕਸੀਡੈਂਟ 'ਚ ਉਹ ਵੀ ਸ਼ਹੀਦ। ਕੋਈ ਆਪਣੇ ਪੁਰਾਤਨ ਇਤਿਹਾਸ ਨੂੰ ਸਮਝੋ, ਕੋਈ ਗੁਰਮਤ ਨੂੰ ਸਮਝੋ। ਇਹਨਾਂ ਸ਼ੈਵਾਂ ਨੂੰ ਐਡਾ ਸਾਦਾ ਨਾ ਬਣਾ ਦਿਓ ਵੀ ਹਰ ਇੱਕ ਸ਼ਹੀਦ ਆ, ਹਰ ਇੱਕ ਦੇ ਗਲ 'ਚ ਸਰੋਪਾ ਪਾਈ ਜਾਓ। ਆਪਣੇ ਪੁਰਾਤਨ ਇਤਿਹਾਸ ਨੂੰ ਰਿਵਾਈਵ ਕਰੋ। ਗੱਲਾਂ ਬੁਰੀਆਂ ਤਾਂ ਨਹੀਂ ਲੱਗ ਰਹੀਆਂ? ਸੋ ਇਹ ਚੀਜ਼ਾਂ ਜਿਹੜੀਆਂ ਵਾ ਇਹ ਆਪਣੇ ਪੱਲੇ ਬੰਨੋ। ਇੱਕ ਹੋਰ ਬੇਨਤੀ ਆ ਵੀ ਥੋੜ੍ਹਾ ਜਿਹਾ ਸਮਝੋ ਕਿ ਸੋਵਰੈਨਿਟੀ ਦੀ ਲੋੜ ਕਿਉਂ ਆ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਪੁੱਛਣ ਵਾਲਾ ਕੋਈ ਨਹੀਂ। ਦੂਸਰੇ ਪਾਸੇ ਜਿਨ੍ਹਾਂ ਦੇ ਕੋਲ ਅੱਜ ਸੋਵਰੈਨਿਟੀ ਆ, ਜਿਨ੍ਹਾਂ ਦੇ ਕੋਲ ਅੱਜ ਰਾਜ ਆ, ਉਹ ਇੱਕ ਗਾਂ ਨੂੰ ਮਾਂ ਕਹਿੰਦੇ, ਉਸ ਗਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ। ਉਹ ਗਾਂ ਅੱਜ ਪੰਜਾਬ ਦੇ ਵਿੱਚ ਗਾਵਾਂ ਫਿਰਦੀਆਂ, ਲੋਕਾਂ ਦਾ ਨੁਕਸਾਨ ਕਰਦੀਆਂ। ਮੈਂ ਜ਼ਰਾ ਬੜਾ ਹੀ
ਸੌਖੇ ਤਰੀਕੇ ਨਾਲ ਸਮਝਾਵਾਂ ਵੀ ਸੋਵਰੈਨਿਟੀ ਦੀ ਪਾਵਰ ਕੀ ਹੁੰਦੀ ਆ। ਗਾਵਾਂ ਫਿਰਦੀਆਂ, ਉਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਉਹਨਾਂ ਦੀਆਂ ਮਾਵਾਂ ਵਾ। ਬਾਂਦਰ ਬੰਦੇ ਨੂੰ ਵੱਢ ਖਾਏ, ਉਹਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਉਹਨਾਂ ਦੇ ਭਗਵਾਨ ਦਾ ਤੇ ਉਹਨਾਂ ਦੇ ਮਾਈਥੋਲੋਜੀ ਦਾ ਹਿੱਸਾ ਵਾ। ਸਿੱਖ ਸੜਕਾਂ ਦੇ ਉੱਤੇ ਰੁਲਦੇ ਰਹਿਣ, ਨਸ਼ਿਆਂ 'ਚ ਪਏ ਰਹਿਣ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਉਹ ਸਿੱਖ ਕੌਮ ਜਿਹੜੀ ਕੱਲ੍ਹ ਲੋਕਾਂ ਦੀਆਂ ਧੀਆਂ ਬਚਾਉਂਦੀ ਸੀ, ਸੋਵਰੈਨਿਟੀ ਨਾ ਹੋ ਕਰਕੇ 84 'ਚ ਕੀ ਕੁਛ ਹੋਇਆ, ਅਸੀਂ ਉਹਨਾਂ ਦਾ ਇਨਸਾਫ ਨਹੀਂ ਦਿਵਾ ਸਕੇ। ਸਾਕਾ ਨਕੋਦਰ ਦੇ ਸ਼ਹੀਦ ਦੇ ਪਿਤਾ ਜੀ ਇੱਥੇ ਬੈਠੇ ਆ। ਅਸੀਂ ਕਹਿੰਦੇ ਹਾਂ ਭਾਰਤ ਸਰਕਾਰ ਸਾਨੂੰ ਇਨਸਾਫ ਦੇਗੀ। ਇੰਨਿਆਂ ਸਾਲਾਂ ਤੋਂ ਇਹਨਾਂ ਦੇ ਸੰਘਰਸ਼ ਨੂੰ ਸਲਾਮੀ ਆ ਕਿ ਇਨਸਾਫ ਮੰਗ ਰਿਹਾ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਇੰਡੀਅਨ ਸਟੇਟ ਦੇ ਵਿੱਚ ਕੋਈ ਹੱਲ ਨਹੀਂ ਹੈ, ਪਰ ਇੰਡੀਅਨ ਸਟੇਟ ਦਾ ਟੁੱਟਣਾ ਸਪਸ਼ਟ ਹੈ। ਇਹ ਦੇਸ਼ ਜਿੰਨਾ ਪਹਿਲਾਂ ਦੁਨੀਆ ਦੇ ਵਿੱਚ 100 ਹੋਰ ਦੇਸ਼ ਬਣਾਏ ਆ ਨਾ, ਆਪਣੇ ਢਾਡੀ ਭਾਈ ਜਿਹੜੇ ਆ ਤੇ ਹੋਰ ਬਹੁਤ ਸਾਰੇ ਜਿਹੜੇ ਮਿੱਤਰ ਆ, ਉਹ ਇਤਿਹਾਸ ਸੁਣਾ ਦਿੰਦੇ ਆ ਜੀ ਅਸੀਂ ਸੰਘਰਸ਼ ਕੀਤਾ, ਹਿੰਦੁਸਤਾਨ ਆਜ਼ਾਦ ਹੋਇਆ। ਉਹ ਕਹਿ ਦਿੰਦੇ ਆ ਗਾਂਧੀ ਨੇ ਡਾਂਡੀ ਮਾਰਚ ਕੀਤਾ, ਜਿਨਾਹ ਨੇ ਪਤਾ ਨਹੀਂ ਕੀ ਕੀਤਾ ਤੇ ਪਾਕਿਸਤਾਨ ਬਣਿਆ। ਇਦਾਂ ਦਾ ਕੱਖ ਨਹੀਂ ਸੀ ਹੋਇਆ। ਇਹ ਸਭ ਝੂਠਾ ਇਤਿਹਾਸ ਹੈ ਜਿਹੜਾ ਉੱਥੇ 5ਵੀਂ ਦੀਆਂ ਕਿਤਾਬਾਂ 'ਚ ਕਲਾਸਾਂ 'ਚ ਪੜ੍ਹਾਇਆ ਜਾਂਦਾ। ਅਸਲ ਗੱਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਦੁਨੀਆ ਦੀ ਤਾਕਤ ਨੂੰ ਡਿਸਾਈਡ ਕਰਨ ਦਾ ਇਖਤਿਆਰ ਆ, ਉਹ ਇੱਥੇ ਬੈਠੇ ਆ। ਇਹ ਉਹ ਹੀ ਨੇ ਜਿਨ੍ਹਾਂ 100 ਤੋਂ ਜ਼ਿਆਦਾ ਦੇਸ਼ ਆਜ਼ਾਦ ਕਰਾਏ ਸੀ, ਜਿਨ੍ਹਾਂ ਨੇ ਡੀਕਲੋਨਲਾਈਜੇਸ਼ਨ ਕੀਤੀ ਸੀ। ਹਿੰਦੁਸਤਾਨ ਪਾਕਿਸਤਾਨ ਦਾ ਫਾਊਂਡਰ ਹੋਰ ਕੋਈ ਨਹੀਂ, ਅਡੋਲਫ ਹਿਟਲਰ ਹੈ ਤੇ ਪ੍ਰੈਜ਼ੀਡੈਂਟ ਟਰੂਮੈਨ ਹੈ। ਨਾ ਸੈਕੰਡ ਵਰਲਡ ਵਾਰ ਲੱਗਦੀ, ਨਾ ਅੰਗਰੇਜ਼ ਦੀ ਤਾਕਤ ਕਮਜ਼ੋਰ ਹੁੰਦੀ, ਨਾ ਇੱਥੇ ਦੀ ਅਮਰੀਕੀ ਸਰਕਾਰ ਮਾਰਸ਼ਲ ਪਲਾਨ ਦਿੰਦੀ, ਨਾ ਦੁਨੀਆ ਟੁੱਟਦੀ। ਇਹਨਾਂ ਨੇ ਪਿਛਲੇ 20 ਸਾਲ ਭਾਰਤ ਨੂੰ ਕਲੀਨ ਚਿੱਟ ਦਿੱਤੀ ਆ, ਉਹਨੂੰ ਹਰ ਤਰ੍ਹਾਂ ਸਪੋਰਟ ਕੀਤਾ। ਤੇ ਜਿਹੜਾ ਭਾਈ ਚਾਹ ਵਾਲਾ ਵਾ, ਉਹ ਤੂੰ ਆਸ ਇਹਨਾਂ ਨੇ ਰੱਖੀ ਸੀ ਵੀ ਇਹ ਚੀਨ ਦੇ ਮੁਕਾਬਲੇ 'ਚ ਖਲੋਏਗਾ, ਪਰ ਉਹ ਭਾਈ ਚਾਹ ਵਾਲਾ ਚੀਨ ਦੇ ਮੁਕਾਬਲੇ 'ਚ ਨਹੀਂ ਖਲੋ ਸਕਿਆ। ਉਹ ਗਲਾਵਾਨ ਰੀਜਨ ਗਵਾ ਬੈਠਾ ਤੇ ਨਾਲ ਹੀ ਨਾਲ ਹੁਣ ਚੀਨ ਨਾਲ ਆਪਣੇ ਸੰਬੰਧ ਚੰਗੇ ਕਰ ਰਿਹਾ। ਇਹਨਾਂ ਨੂੰ ਪਤਾ ਲੱਗ ਗਿਆ ਅਸਾਂ ਗਲਤ ਦੇਸ਼ ਤੇ ਗਲਤ ਬੰਦੇ ਤੇ ਬੈਟ ਲਾਈ ਸੀ। ਹੁਣ ਇਹਨਾਂ ਦਾ ਐਟੀਟਿਊਡ ਬਦਲ ਰਿਹਾ। ਇਹੀ ਸਮਾਂ ਜਿਹਨੂੰ ਸਾਨੂੰ ਇੱਥੇ ਲੌਬਿੰਗ ਕਰਕੇ ਆਪਣੇ ਕੌਮੀ ਘਰ ਦੀ ਮੰਗ ਕਰਨੀ ਪਏਗੀ। ਜਦ ਸਟੇਜ ਸਕੂਤਰ ਇੱਥੇ ਆ ਕੇ ਖਲੋ ਜੇ ਤਾਂ ਲੱਗਦਾ ਮੌਤ ਦਾ ਫਰਿਸ਼ਤਾ ਮੇਰੇ ਸਿਰ ਤੇ ਆ ਗਿਆ। 2 ਆਖਰੀ ਗੱਲਾਂ। ਸਾਡੇ ਕੱਲ੍ਹ ਈਦ ਸੀ, ਕੱਲ੍ਹ ਆ। ਮੇਰੇ ਘਰ ਵਾਲੇ ਕਹਿੰਦੇ ਵੀ ਈਦ ਤੇ ਤੁਸੀਂ ਬਾਹਰ ਫਿਰਦੇ ਆ, ਕੁਰਬਾਨੀ ਦਾ ਸਮਾਂ ਮੈਂ ਤੁਹਾਨੂੰ ਇੱਥੇ ਹੋਣਾ ਚਾਹੀਦਾ। ਮੈਂ ਆਖਿਆ ਇਹ ਈਦ ਕੁਰਬਾਨੀ ਦੀ ਈਦ ਹੈ, ਪਰ ਮੈਂ ਉਹਨਾਂ ਕੁਰਬਾਨੀਆਂ ਨੂੰ ਕਿਸ ਤਰ੍ਹਾਂ ਭੁੱਲ ਜਾਵਾਂ ਜਿਹੜਾ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਦਿੱਤੀਆਂ ਸਨ। ਉਹਨਾਂ ਕੁਰਬਾਨੀਆਂ ਨੂੰ ਕਿਸ ਤਰ੍ਹਾਂ ਭੁੱਲ ਜਾਈਏ ਜਿਹੜੇ ਸਾਰੇ ਸਾਡੇ ਸ਼ਹੀਦਾਂ ਨੇ ਦਿੱਤੀਆਂ ਸਨ। ਖਾਲਸਾ ਜੀ, ਕੱਲ੍ਹ ਫਾਦਰਸ ਡੇ ਵੀ ਆ। ਕੱਲ੍ਹ ਤੁਹਾਡੇ ਬੱਚਿਆਂ ਨੇ ਤੁਹਾਨੂੰ ਕਾਰਡ ਲਿਖ ਕੇ ਪਾਣੇ ਆ ਕਿ ਅਸੀਂ ਤੇਰੇ ਨਾਲ ਬਹੁਤ ਪਿਆਰ ਕਰਨੇ ਆ। ਖਾਲਸਾ ਜੀ, ਕੱਲ੍ਹ ਜਦ ਤੁਸੀਂ ਫਾਦਰਸ ਡੇ 'ਤੇ ਜਿਹਨੂੰ ਤੁਸੀਂ ਆਪਣਾ ਪਿਤਾ ਕਹਿੰਦੇ ਆ ਨਾ, 10ਵੇਂ ਪਾਤਸ਼ਾਹ ਨੂੰ, ਜਿਹਨੇ ਆਪਣੇ ਲਾਲ ਤੁਹਾਡੇ ਤੋਂ ਵਾਰੇ ਸੀ, ਉਹਨੂੰ ਇੱਕ ਕਾਰਡ ਲਿਖਿਓ ਕਿ ਦਸ਼ਮੇਸ਼ ਪਿਤਾ ਜਿਹੜਾ ਮਿਸ਼ਨ ਛੱਡ ਕੇ ਗਏ ਸੋ, ਜਿਹੜੀ ਬਾਦਸ਼ਾਹੀ ਸਾਨੂੰ ਇਨ ਗਰੀਬ ਸਿੱਖਾਂ ਨੂੰ ਦੇ ਕੇ ਗਏ ਸੋ, ਉਸ ਬਾਦਸ਼ਾਹੀ ਲਈ ਅਸਾਂ ਕੰਮ ਕਰਨਾ। ਕੀ ਇਹ ਵਾਅਦਾ ਕਰੋਗੇ ਕਿ ਨਹੀਂ ਕਰੋਗੇ? ਸੋ ਖੜੇ ਹੋ ਕੇ ਇਹ ਵਾਅਦਾ ਕਰੋ ਕਿ ਤੁਹਾਡੇ 'ਚ ਬੈਠਾ ਇੱਥੇ ਹਰ ਬੰਦਾ ਆਪਣੇ ਦਸ਼ਮੇਸ਼ ਪਿਤਾ ਦੇ ਉਸ ਰਾਹ ਤੇ, ਉਸ ਪਾਤਸ਼ਾਹੀ ਤੇ ਜਿਹੜਾ ਤੁਹਾਨੂੰ ਉਹ ਦੇ ਕੇ ਗਏ ਨੇ, ਉਹਨੂੰ ਹਾਸਲ ਕਰਨ ਲਈ ਪੂਰੀ ਜੱਦੋ ਜਹਿਦ ਕਰੋਗੇ, ਆਪਣਾ ਤਨ ਮਨ ਧਨ ਵਾਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।